ਸਲਾਮ ਅਲੈਕਮ। ਪੰਜਾਬੀ ਲੋਕ ਰੀਤ 40 ਇਹਦੇ 'ਚ ਅਸੀਂ ਨਿੱਕੀਆਂ ਨਿੱਕੀਆਂ ਕੁਝ ਚੀਜ਼ਾਂ ਤੇ ਨਾਲ ਹੋਰ ਕਿਸੇ ਕੰਮਕਾਰ ਜਾਂ ਵਰਤਾਰੇ ਦੀ ਗੱਲ ਕਰਾਂਗੇ। तो ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜਿੱਥੋਂ ਤੀਕਰ ਸਿਲਸਿਲਾ ਹੈ तो ਚੰਦਾਨੀ ਤੋਂ ਅਸੀਂ ਗੱਲ ਸ਼ੁਰੂ ਕਰਨੀ ਹੈ। ਚੰਦਾਨੀ ਲਫ਼ਜ਼ ਕੋਈ ਸਾਡੇ ਵੜਕਿਆਂ ਨੇ ਤਾਂ ਸੁਣਿਆ ਹੋਏਗਾ, ਸਾਡੇ ਵੇਲੇ ਦੀ ਪੀੜ੍ਹੀ ਵੀ ਇਸ ਲਫ਼ਜ਼ ਤੋਂ ਘੱਟ ਜਾਣੂ। तो ਚੰਦਾਨੀ ਹੈ ਕੀ ਇਹ? ਚੰਦਾਨੀ ਹੈ ਤੀਵੀਆਂ ਦਾ ਇੱਕ ਗਹਿਣਾ ਜੋ ਕੰਨਾਂ 'ਚ ਪਾਇਆ ਜਾਂਦਾ ਹੈ। ਇਹ ਕੰਨਾਂ ਦਾ ਇੱਕ ਗਹਿਣਾ ਹੈ ਤੀਵੀਆਂ ਦਾ। ਚੰਦਾਨੀ ਇਹਨੂੰ ਇਸ ਲਈ ਕਿਹਾ ਜਾਂਦਾ ਹੈ ਜੋ ਇਹਦੀ ਸ਼ਕਲ ਚੰਦ ਦੀ ਟਿੱਕੀ ਵਰਗੀ। ਇਸੇ ਤਰ੍ਹਾਂ ਹੀ ਇੱਕ ਹੋਰ ਗਹਿਣਾ ਹੈ ਜਿਹਦਾ ਨਾਂ ਹੈ ਚੰਦੀ। ਇਹ ਵੀ ਤੀਵੀਆਂ ਦਾ ਗਹਿਣਾ ਹੈ, ਪਰ ਇਹ ਨੱਕ 'ਚ ਪਾਇਆ ਜਾਂਦਾ ਹੈ। ਇੱਕ ਤਰ੍ਹਾਂ ਦੀ ਨੱਥ ਹੀ ਸਮਝ ਲਓ, ਜਿਹਦੇ ਉੱਤੇ ਚੰਨ ਦੀ ਸ਼ਕਲ ਦੀ ਟਿੱਕੀ ਜੜੀ ਹੁੰਦੀ ਤੇ ਜਿਹੜੀ ਧੁੱਪ 'ਚ ਲਸ਼ਕਾਰੇ ਮਾਰਦੀ। ਫਿਰ ਇੱਕ ਹੋਰ ਗਹਿਣਾ ਹੈ, ਇਹ ਵੀ ਤੀਵੀਆਂ ਦਾ। ਗਹਿਣੇ ਤੀਵੀਆਂ ਦੇ ਹੀ ਹੁੰਦੇ ਨੇ, ਤੀਵੀਆਂ ਨੂੰ ਹੀ ਗਹਿਣਿਆਂ ਨਾਲ ਜਕੜਿਆ ਜਾਂਦਾ ਹੈ। ਤੇ ਪੁਰਾਣੇ ਵੇਲਿਆਂ ਤੋਂ ਟੁਰੀ ਆਈ ਗੱਲ ਜਿਹੜੀ ਏ ਉਹਦਾ ਸਿਆਣੇ ਲੋਕ ਵੇਰਵਾ ਇਸ ਤਰ੍ਹਾਂ ਵੀ ਕੱਢਦੇ ਨੇ ਵੀ ਗਹਿਣੇ ਉਹੀ ਜੰਜੀਰਾਂ ਔਰ ਜਕੜਬੰਦੀਆਂ ਹੁੰਦੀਆਂ ਸਨ, ਸੰਗਲ ਹੁੰਦੇ ਸਨ, ਉਸੇ ਦਾ ਹੀ ਜਿਨ੍ਹਾਂ ਦੇ ਨਾਲ ਜਕੜ ਕੇ ਦੂਜਿਆਂ ਕਬੀਲਿਆਂ ਤੋਂ ਔਰਤਾਂ ਨੂੰ ਲਿਆਂਦਾ ਜਾਂਦਾ ਸੀ, ਕੁੜੀਆਂ ਨੂੰ ਫੜ ਕੇ ਲਿਆਂਦਾ ਜਾਂਦਾ ਸੀ, ਜਕੜ ਕੇ ਬੰਨ੍ਹ ਕੇ ਸੰਗਲੀਆਂ ਮਾਰ ਕੇ ਉਹਨਾਂ ਦੇ ਹੱਥ ਪੈਰ ਜੂੜ ਕੇ ਤੇ ਉਹਨਾਂ ਦੀ ਹੋਈ ਇੱਕ ਨਿਸ਼ਾਨੀ ਟੁਰੀ ਆਉਂਦੀ ਏ ਜਿਹੜੀ ਫਿਰ ਅੱਗੋਂ ਵੱਟਦੀ ਰੂਪ ਉਤਾਰ ਕੇ ਸ਼ਿੰਗਾਰ ਦਾ ਹਿੱਸਾ ਬਣ ਕੇ ਤੋ ਯਾਦ ਉਹਨਾਂ ਦੀ ਪਿੱਛੇ ਉਸੇ ਕੈਦੋ ਬੰਦ ਦੇ ਨਾਲ ਹੈ। ਤੋ ਚੰਪਾ ਕਲੀ ਵੀ ਇੱਕ ਗਹਿਣਾ ਹੈ। ਤੇ ਦੇਖੋ, ਇੱਕ ਪਹਿਲਾਂ ਅਸਾਂ ਗਿਣਿਆ ਉਹ ਕੰਨਾਂ 'ਚ ਪਾਉਣ ਵਾਲਾ ਸੀ, ਦੂਜਾ ਨੱਕ 'ਚ ਪਾਉਣ ਵਾਲਾ ਸੀ, ਔਰ ਤੀਜਾ ਜਿਹਦਾ ਨਾਂ ਚੰਪਾ ਕਲੀ ਏ। ਚੰਦਾਨੀ ਤੇ ਚੰਦੀ ਤੋਂ ਬਾਅਦ ਚੰਪਾ ਕਲੀ, ਇਹ ਉਹ ਗਹਿਣਾ ਹੈ ਜਿਹੜਾ ਤੀਵੀਆਂ ਗਲ ਵਿੱਚ ਪਾਉਂਦੀਆਂ। ਤੇ ਗੱਲ ਬਣੀ ਹੋਈ ਏ ਚੰਪਾ ਕਲੀ ਨਾ ਤੋੜ ਵੀਰ ਮੇਰਾ ਮਾਰੂਗਾ। ਇਹਦੇ ਤੋਂ ਅੱਗੇ ਇੱਕ ਲਫ਼ਜ਼ ਹੈ ਚਾਕ। ਜਿਨ੍ਹਾਂ ਦੇ ਹੀਰ ਵਾਰਿਸ ਸ਼ਾਹ ਪੜ੍ਹੀ ਹੋਈ ਹੈ ਜਾਂ ਹੀਰ ਦੀ ਕਹਾਣੀ ਦੇ ਜਾਣੂ ਨੇ, ਉਹਨਾਂ ਲਈ ਇਹ ਲਫ਼ਜ਼ ਕਤਈ ਤੌਰ ਦੇ ਉੱਤੇ ਓਪਰਾ ਨਹੀਂ। ਚਾਕ ਹੈ ਮੱਝਾਂ ਚਾਰਨ ਵਾਲਾ ਕਾਮਾ। ਇਹਦੀ ਹੋਰ ਵੀ ਇਸ ਲਫ਼ਜ਼ ਦਾ ਵਿਸਥਾਰ ਪਸਾਰ ਹੋਰ ਵੀ ਚੋਖਾ ਹੈ। ਅਸੀਂ ਉਹਦੇ 'ਚ ਨਹੀਂ ਪੈਂਦੇ, ਅਸੀਂ ਆਪਣੀ ਗੱਲ ਨੂੰ ਇੱਕ ਹੱਦ ਤੀਕਰ ਰੱਖਣੇ ਆ ਤਾਂ ਕਿ ਮੋਟੀ ਤੁਹਾਡੇ ਨਾਲ ਸਾਂਝੀ ਹੋ ਸਕੇ। ਤੇ ਚਾਕ ਮੱਝਾਂ ਚਾਰਨ ਵਾਲਾ ਕਾਮਾ ਅਖਵਾਉਂਦਾ ਹੈ। ਇਹ ਲਫ਼ਜ਼ ਹੀਰ ਦੇ ਪ੍ਰੇਮੀ ਰਾਂਝੇ ਦੀ ਦੱਸ ਪਾਉਂਦਾ। ਰਾਂਝੇ ਨੇ ਹੀਰ ਦੀ ਖਾਤਰ 12 ਸਾਲ ਬੇਲੇ ਵਿੱਚ ਚੂਚਕ ਦੇ ਮੰਗੂ ਚਾਰੇ ਸਨ। ਮੰਗੂ ਬਹੁਤ ਜਿਹੜਾ ਹੈ ਮਾਲ ਮਵੇਸ਼ੀ ਪਸ਼ੂਆਂ ਦਾ ਬਹੁਤ ਵੱਡੀ ਹੁੰਦੀ ਗਿਣਤੀ ਹੋਵੇ ਤੇ ਉਹ ਮੰਗੂ ਅਖਵਾਉਂਦੀ। ਤੇ 12 ਵਰੇ ਰਾਂਝੇ ਨੇ ਚੂਚਕ ਦੇ ਯਾਨੀ ਹੀਰ ਦੇ ਪਿਓ ਦੇ ਮੰਗੂ ਜਿਹੜੇ ਸਨ ਉਹ ਬੇਲੇ ਵਿੱਚ ਚਾਰੇ ਸਨ ਤੇ ਚਾਕ ਬਣ ਕੇ ਚਾਰੇ ਸਨ, ਯਾਨੀ ਮੱਝਾਂ ਚਾਰਨ ਵਾਲਾ ਹੋ ਕੇ, ਛੇੜੂ ਬਣ ਕੇ। ਇਸੇ ਦੌਰਾਨ ਹੀ ਜਿੱਥੇ ਇਹ ਮੰਗੂ ਚਾਰਿਆ ਜਾਂਦਾ ਸੀ ਬੇਲੇ 'ਚ, ਦੋਵੇਂ ਚੋਰੀ ਮਿਲਦੇ ਤੇ ਹੀਰ ਰਾਂਝੇ ਨੂੰ ਚੂਰੀ ਖਵਾਉਂਦੀ ਸੀ। ਪੰਜਾਬੀ ਸੱਭਿਆਚਾਰ ਵਿੱਚ ਚਾਕ ਲਫ਼ਜ਼ ਇਸ ਗੱਲ ਤੋਂ ਮਗਰੋਂ ਪ੍ਰੀਤਮ ਦੀ, ਪਿਆਰੇ ਦੀ, ਮਹਿਬੂਬ ਦੀ ਅਲਾਮਤ ਬਣ ਗਿਆ ਤੇ ਇਹਦਾ ਇੱਕ ਬੜਾ ਆਦਰ ਗਿਣਿਆ ਜਾਣ ਲੱਗ ਪਿਆ। ਇਸ ਤੋਂ ਅੱਗੇ ਅਸੀਂ ਇੱਕ ਕਿਸਾਨੀ ਕਬੀਲੇ ਦੀ ਗੱਲ ਕਰਾਂਗੇ ਜਿਹਦਾ ਨਾਂ ਚਾਚਰ ਹੈ।
ਚਾਚਰ ਵੈਸੇ ਤਬਲੇ ਦੀ ਇੱਕ ਤਾਲ ਨੂੰ ਵੀ ਕਹਿੰਦੇ। ਚਾਚਰ ਵਧੇਰੇ ਕਰਕੇ ਸ਼ਾਹਪੁਰ ਤੇ ਮੁਲਤਾਨ ਵਿੱਚ ਮਿਲਦੇ ਨੇ। ਮੁਲਤਾਨ ਵਿੱਚ ਇਸ ਕਬੀਲੇ ਦੇ ਲੋਕ ਜੱਟ ਸਮਝੇ ਜਾਂਦੇ ਨੇ। ਬਾਵਲਪੁਰ ਦੇ ਚਾਚਰ ਮੁਗਲ ਹੋਣ ਦਾ ਦਾਅਵਾ ਕਰਦੇ ਨੇ ਤੇ ਆਪਣਾ ਪਿੱਛਾ ਤੈਮੂਰ ਨਾਲ ਜਾ ਜੋੜਦੇ ਨੇ। ਰਵਾਇਤ ਮੁਜਬ ਰਵਾਇਤ ਹੈ ਵੀ ਸੁਰਾੜ, ਸੁਭਾਗੋ, ਸਿਲੜੂ ਤੇ ਚਾਚਰ ਕਬੀਲੇ ਕਦੇ ਰਾਜਾ ਬੁੰਗਾ ਦੇ ਅਧੀਨ ਸਨ, ਯਾਨੀ ਉਹਦੀ ਮਤਹਿਤੀ ਸਨ। ਤੇ ਜਾਮ ਜਾਖੜ ਨੇ, ਇੱਕ ਪਾਤਰ ਹੈ ਜਾਮ ਜਾਖੜ ਨੇ, ਇਹਨਾਂ ਨੂੰ ਰਾਜੇ ਬੁੰਗੇ ਦੀ ਅਧੀਨਗੀ ਚੋਂ ਉਹਦੇ ਬੰਦੀਖਾਨੇ ਤੋਂ ਆਜ਼ਾਦ ਕਰਵਾਇਆ। ਇਸ ਬਾਰੇ ਇੱਕ ਰਵਾਇਤ ਹੈ, ਸੁਰਾੜ, ਸੁਭਾਗੂ, ਸਿਲੜੂ ਚੌਥੀ ਚਾਚਰੀਆ ਆਂਦਾ ਹਾ ਜਾਮ ਜਖੜੇ ਹਾ ਬਾਨਾ ਬੁੰਗਾਰਾ। ਅਗਲੀ ਗੱਲ ਹੈ, ਇਹ ਜਿਹੜੇ ਫਕੀਰਾਂ ਦੇ ਕੋਲ ਤੁਸੀਂ ਕਸ਼ਕੋਲ ਵੇਖਦੇ ਜੀ, ਇਹਨੂੰ ਚਿੱਪੀ ਵੀ ਕਿਹਾ ਜਾਂਦਾ। ਤੋ ਇਹ ਗੱਲ ਬੜੀ ਕਦੀ ਕਦੀ ਵਿਚਾਰ ਦੇ ਵਿੱਚ ਆਉਂਦੀ ਸੀ ਵੀ ਇਹ ਚਿੱਪੀ ਜਿਹੜੀ ਇਹ ਕਾਹਦੀ ਬਣੀ ਹੁੰਦੀ। ਇੱਕ ਵਿਚਾਰ ਇਹ ਚੱਲਦਾ ਸੀ ਕਿ ਜੀ ਇਹ ਕਿਸੇ ਕੀੜੇ ਦਾ ਜਿਹੜਾ ਹੈ ਖੋਲੜ ਹੈ, ਜਿਹੜਾ ਕੀੜਾ ਵੱਧਦਿਆਂ ਇਹ ਖੋਲੜ ਹੁੰਦਾ ਬਣਦਾ ਜਾਂਦਾ ਹੈ। ਤੋ ਇਸ ਖੋਲੜ ਨੂੰ ਲੱਭ ਕੇ ਫਕੀਰ ਜਿਹੜੇ ਨੇ ਕਸ਼ਕੋਲ 'ਚ, ਕਾਸੇ 'ਚ ਜਾਂ ਚਿੱਪੀ 'ਚ ਢਾਲ ਲੈਂਦੇ। ਤੋ ਇਹਦਾ ਗੁਣ ਇਹ ਦੱਸਿਆ ਜਾਂਦਾ ਸੀ ਕਿ ਇਹਦੇ ਵਿੱਚ ਜਿਹੜੀ ਸ਼ੈ ਪਾਈ ਜਾਵੇ, ਜੇ ਉਹਦੇ 'ਚ ਕੋਈ ਜ਼ਹਿਰ ਹੋਵੇ, ਮੋਹਰਾ ਹੋਵੇ, ਤੇ ਉਹਦਾ ਪਤਾ ਲੱਗ ਜਾਂਦਾ ਸੀ ਫਕਰ ਨੂੰ ਜਾਂ ਫਕੀਰ ਨੂੰ ਕਿ ਇਹ ਠੀਕ ਸ਼ੈ ਨਹੀਂ ਹੈ, ਮੇਰੇ ਖਾਣ ਵਾਲੀ ਨਹੀਂ ਹੈ। ਤੋ ਇਹ ਕਿਹਾ ਜਾਂਦਾ ਕਿ ਜੀ ਚਿੱਪੀ 'ਚ ਤਸੀਰ ਸੀ। ਲੇਕਿਨ ਇਹ ਗੱਲਬਾਤ ਬਣੀ ਹੋਈ ਸੀ ਔਰ ਟੁਰੀ ਆਉਂਦੀ ਸੀ। ਇੱਥੇ ਸਾਨੂੰ ਪਤਾ ਲੱਗਦਾ ਹੈ ਇਹਦੀ ਬਣਤ ਦਾ ਔਰ ਇਹਦੇ ਉਸ ਮਟੀਰੀਅਲ ਦਾ ਵੀ ਕਾਹਦੇ ਤੋਂ ਬਣੀ ਹੈ। ਤੇ ਉਹ ਕੀੜੇ ਵਾਲੀ ਗੱਲ ਜਿਹੜੀ ਹੈ ਉਹ ਪਿੱਛੇ ਹੀ ਰਹਿ ਜਾਂਦੀ ਹੈ ਸੁਣੀ ਸੁਣਾਈ ਬਾਤ ਦੀ ਹੱਦ ਤੱਕ। ਚਿੱਪੀ ਦਾ ਕਿਹਾ ਜਾਂਦਾ ਹੈ ਕਿ ਇਹ ਲੱਕੜੀ ਜਾਂ ਨਾਰੀਅਲ ਦੇ ਛਿਲਕੇ ਦਾ ਬਣਿਆ ਇੱਕ ਭਾਂਡਾ ਹੈ। ਇਹ ਸਮਝ ਵੀ ਆਉਂਦੀ, ਜਿਹਦੇ 'ਚ ਸਾਧੂ ਫਕਰ ਭਿੱਖਿਆ ਮੰਗਦੇ ਨੇ। ਚਿੱਪੀ ਫਕੀਰੀ ਦਾ ਨਿਸ਼ਾਨ ਕਿ ਜਿਹਦੇ ਕੋਲ ਹੋਵੇ ਕਾਸਾ ਜਿਹਨੇ ਫੜਿਆ ਹੈ ਉਹ ਫਕੀਰ ਹੈ, ਮੰਗਣ ਵਾਲਾ ਹੈ, ਕੰਮੋਂ ਕਾਰੋਂ ਆਤਰ ਹੈ, ਮੰਗ ਕੇ ਖਾਂਦਾ, ਗਦਾ ਕਰਦਾ ਹੈ। ਤੋ ਗਦਾਗਰੀ ਦੀ ਅਲਾਮਤ ਹੈ। ਔਰ ਗਦਾਗਰੀ ਜਾਂ ਗਦਾ ਕਰਨਾ ਜਿਹੜਾ ਹੈ ਇਹ ਬੜਾ ਰਾਜਿਆਂ ਦੇ ਵੀ ਗਦਾ ਕੀਤਾ ਹੈ। ਤੇ ਉਹ ਡੀ ਕਲਾਸ ਹੋਣ ਦਾ ਜਾਂ ਰਾਜ ਪਾਟ ਨੂੰ ਲੱਤ ਮਾਰ ਕੇ ਜਿਹੜਾ ਹੈ ਗਦਾਗਰੀ 'ਚ ਆਉਣਾ ਔਰ ਗਦਾ ਕਰਨਾ, ਮੰਗ ਕੇ ਖਾਣਾ, ਇਹ ਇੱਕ ਬੜੀ ਵੱਡੀ ਸਾਡੇ ਪਿੱਛੇ ਜਿਹੜੀ ਰੀਤ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਇਹ ਪਰਿਵਰਤਨ ਸਮਝਿਆ ਜਾਂਦਾ ਸੀ। ਤੋ ਚਿੱਪੀ ਫਕੀਰੀ ਦਾ ਨਿਸ਼ਾਨ ਹੈ। ਪੋਠੋਹਾਰ ਵਿੱਚ ਸਹਿਜ ਸਕੀਵੇਂ ਦੇ ਜੰਮੇ ਬੱਚੇ ਦੇ ਸਰਾਣੇ ਫਕੀਰ ਤੋਂ ਚਿੱਪੀ ਲਿਆ ਕੇ ਰੱਖ ਦਿੰਦੇ ਨੇ। ਫਕੀਰ ਦੀ ਚਿੱਪੀ ਲਿਆ ਕੇ ਸਜਰੇ ਜੰਮੇ ਤੇ ਬੜੀਆਂ ਜਿਹੜਾ ਆਸਾਂ ਮੁਰਾਦਾਂ ਲਾ ਕੇ, ਮੰਨਤਾਂ ਸੁੱਖ ਕੇ, ਸੁਖਣਾ ਸੁੱਖ ਸੁਖਾ ਕੇ ਜਿਹੜਾ ਬਾਲ ਹੁੰਦਾ ਸੀ ਉਹਦੇ ਸਰਾਣੇ ਲਿਆ ਕੇ ਚਿੱਪੀ ਧਰ ਦਿੱਤੀ ਜਾਂਦੀ ਸੀ। ਇਹ ਠੂਠਾ ਧਰ ਦਿੱਤਾ ਜਾਂਦਾ ਸੀ। ਖਿਆਲ ਹੈ ਜੋ ਇਹਦੇ ਰੱਖਣ ਨਾਲ ਸੱਜ ਜੰਮੇ ਬਾਲ ਨੂੰ, ਸਹਿਕਵੇਂ ਬਾਲ ਨੂੰ ਭੈੜੀ ਨਜ਼ਰ ਨਹੀਂ ਸੀ ਰੱਖਦੀ, ਉਹਨੂੰ ਚੰਦਰੀਆਂ ਰੂਹਾਂ ਕੁਝ ਕਹਿ ਨਹੀਂ ਸਨ ਸਕਦੀ। ਇਸ ਤੋਂ ਅੱਗੇ ਗੱਲ ਵੇ ਚਿਬਰੀ। ਚਿਬਰੀ ਇੱਕ ਡੱਬ ਖੜੱਬੇ ਰੰਗ ਦਾ ਉੱਲੂ। ਇਸ ਨੂੰ ਵੇਖਣਾ ਬੜਾ ਮਨਹੂਸ ਸਮਝਿਆ ਜਾਂਦਾ ਹੈ। ਚਿਬਰੀ ਬੜਾ ਬਦਸ਼ਕਲ ਪਖਣੂ ਹੈ। ਅੱਖਾਂ ਨੇ ਇਹਦੇ ਬਾਰੇ 'ਚ ਜੋ ਅਖਾਣ ਹੈ, ਚਿਬਰੀ ਦਾ ਮੱਥਾ ਤੇ ਜਿੰਨ ਪਹਾੜੋਂ ਲੱਥਾ।